ਤੁਸੀਂ ਸ਼ੁਰੂਆਤ 'ਚ ਮਾੜਾ ਜਿਹਾ ਦੱਸਿਆ ਸੀਗਾ ਵੀ ਇਹਦੀ ਜਿਹੜੀ ਸਟੇ ਦਾ ਟਾਈਮ ਹੈ 2 ਸਾਲ ਦਾ ਹੁੰਦਾ ਹੈ? ਇਹਦਾ ਜੀ ਜਦੋਂ ਤੁਸੀਂ ਵੀਜ਼ਾ ਲਵਾਉਂਦੇ ਆ ਤੁਹਾਨੂੰ 5 ਸਾਲ ਦਾ ਉਹ ਵੀਜ਼ਾ ਦਿੰਦੇ ਆ। ਓਕੇ। ਐਟ ਟਾਈਮ ਤੁਸੀਂ ਜਦੋਂ ਐਂਟਰੀ ਤੁਹਾਨੂੰ ਮਿਲਦੀ ਹੈ ਉਹ 2-2 ਸਾਲ ਦੀ ਮਿਲਦੀ ਹੈ। ਹਰੇਕ ਚੀਜ਼ ਦੀ ਲਿਮਿਟ ਆ, ਜਿੱਦਾਂ H1B ਵਾਲੇ ਨੂੰ 3 ਸਾਲ, H4 ਵਾਲੇ ਨੂੰ 3 ਸਾਲ, E2 ਵਾਲੇ ਨੂੰ 2 ਸਾਲ ਦੀ ਜਿਹੜੀ ਐਂਟਰੀ ਮਿਲਦੀ ਹੈ ਨਾ। ਜਿੱਦਾਂ ਬਿਜ਼ਨਸ ਵੀਜ਼ੇ ਵਾਲੇ ਆਉਂਦੇ ਕਈ ਵਾਰੀ 6 ਮਹੀਨੇ ਦੀ ਦਿੰਦੇ ਆ। ਹੂੰ। ਇਹਦੇ ਵਿੱਚ 2 ਸਾਲ ਦੀ ਤੁਹਾਨੂੰ ਉਹ ਐਂਟਰੀ ਦਿੰਦੇ ਆ, ਤੇ ਤੁਸੀਂ ਆਪਣਾ ਬਿਜ਼ਨਸ ਜਿਹੜਾ ਕਰਦੇ ਰਹਿਣਾ ਉਸੇ ਕਿੱਤੇ ਦੇ ਵਿੱਚ, ਤੇ ਤੁਹਾਡਾ ਐਕਸਟੈਂਡ ਫਿਰ ਜਿਹੜਾ ਵੀਜ਼ਾ ਉਹ ਹੁੰਦਾ ਰਹਿੰਦਾ। ਓਕੇ, ਓਕੇ। ਸੋ ਹੋਰ ਕੀ ਟਰਮਸ ਐਂਡ ਕੰਡੀਸ਼ਨਸ ਇਸ ਦੀਆਂ E2 ਵੀਜ਼ੇ ਦੇ ਉੱਤੇ ਬਰਕਰਾਰ ਰੱਖਣ ਦੇ ਲਈ ਜਿਹੜੀਆਂ ਉਹ ਹੁੰਦੀਆਂ ਨੇ? ਸੋ ਇਹਦੇ ਵਿੱਚ ਤੁਸੀਂ ਟਰਮਸ ਐਂਡ ਕੰਡੀਸ਼ਨਸ ਇਹਦੀਆਂ ਇਹ ਹੈ ਕਿ ਐਕਟਿਵਲੀ ਤੁਸੀਂ ਕੰਮ ਕਰਨਾ ਜਿਹੜੀ ਚੀਜ਼ ਦੇ ਵਿੱਚ ਤੁਹਾਡਾ ਵੀਜ਼ਾ ਅਪਰੂਵ ਹੋਇਆ ਸੀਗਾ। ਸੋ ਇਹ ਨਹੀਂ ਕਿ ਤੁਸੀਂ ਹੁਣ ਆਏ ਤੁਸੀਂ ਕਿਹਾ ਕਿ ਮੈਂ ਸਟੋਰ ਖੋਲ੍ਹਣਾ, ਤੇ ਬਾਅਦ 'ਚ ਆ ਕੇ ਤੁਸੀਂ ਕਹੋ ਮੇਰਾ ਇਰਾਦਾ ਬਦਲ ਗਿਆ, ਮੈਂ ਹੁਣ ਆਈਸਕ੍ਰੀਮ ਪਾਰਲਰ ਖੋਲ੍ਹਣਾ। ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪੈਂਦਾ, ਤੁਹਾਨੂੰ ਵਾਪਸ ਜਾ ਕੇ ਇਮੀਗ੍ਰੇਸ਼ਨ ਨਾਲ ਪਟੀਸ਼ਨ ਫਾਈਲ ਕਰਨੀ ਪੈਂਦੀ ਹੈ, ਅਮੈਂਡਮੈਂਟ ਕਰਾਉਣੀ ਪੈਂਦੀ ਹੈ। ਉਹਨਾਂ ਨੂੰ ਦੱਸਣਾ ਪੈਂਦਾ ਕਿ ਨਹੀਂ, ਮੇਰਾ ਆਹ ਬਿਜ਼ਨਸ ਮੈਨੂੰ ਸੂਤ ਨਹੀਂ ਆਇਆ, ਦੂਜਾ ਬਿਜ਼ਨਸ ਹੁਣ ਮੈਂ ਕਰਨਾ। ਸੋ ਜੋ ਤੁਸੀਂ ਉਹਨਾਂ ਨੂੰ ਲਿਖ ਕੇ ਦਿੱਤਾ ਬਿਜ਼ਨਸ ਪਲਾਨ, ਜਿਹੜੀ ਲੋਕੇਸ਼ਨ ਤੇ ਤੁਸੀਂ ਲਿਖ ਕੇ ਦਿੱਤਾ, ਤੁਸੀਂ ਉਹੀ ਕਰਨਾ। ਇਹ ਇਦਾਂ ਦਾ ਵੀਜ਼ਾ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਫ੍ਰੀਲੀ ਗ੍ਰੀਨ ਕਾਰਡ ਹੋਲਡਰ ਵਾਂਗੋ ਜਾਂ ਸਿਟੀਜ਼ਨ ਵਾਂਗੋ ਜੋ ਮਰਜ਼ੀ ਕਰੀ ਜਾਣਾ। ਤੁਹਾਨੂੰ ਉਹਨਾਂ ਨੂੰ ਦੱਸ ਕੇ ਜਿਹੜੀ ਕੋਈ ਵੀ ਚੀਜ਼ ਆ ਉਹ ਚੇਂਜ ਕਰਨੀ ਪੈਣੀ ਹੈ, ਅਮੈਂਡਮੈਂਟ ਪਟੀਸ਼ਨ ਜਿਹੜੀ ਫਾਈਲ ਕਰਨੀ ਪੈਂਦੀ ਹੈ। ਇਹੀ ਇਹਦੀ ਜਿਹੜੀ ਸਭ ਤੋਂ ਵੱਡੀ ਰਿਸਟ੍ਰਿਕਸ਼ਨ ਹੈਗੀ ਹੈ। ਠੀਕ ਹੈ। ਤੇ ਪਰਿਵਾਰ ਵਾਲੇ E2 ਵੀਜ਼ੇ ਧਾਰਕ ਦੇ ਜਿਹੜੇ ਉਹ ਵੀ ਨਾਲ ਆ ਸਕਦੇ ਨੇ? ਬਿਲਕੁਲ ਆ ਸਕਦੇ ਜੀ। ਇਹਦੇ ਵਿੱਚ ਸਪਾਊਸ, ਘਰ ਵਾਲਾ, ਘਰ ਵਾਲੀ, ਸਪਾਊਸ, ਬੱਚੇ ਜਿਹੜੇ ਅਨਮੈਰਿਡ ਆ ਤੇ 21 ਸਾਲ ਤੋਂ ਥੱਲੇ ਉਮਰ ਦੇ ਆ, ਉਹ ਆ ਸਕਦੇ ਆ। ਹੂੰ। ਸਪਾਊਸ ਦੇ ਵਿੱਚ ਸਪਾਊਸ ਨੂੰ ਓਪਨ ਐਂਡਡ ਵਰਕ ਪਰਮਿਟ ਦੇ ਦਿੰਦੇ ਆ, ਕੰਮ ਕਰਨ ਲਈ, ਕਿੱਥੇ ਵੀ ਕੰਮ ਕਰ। ਅੱਛਾ। ਜਵਾਕਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ। ਜਵਾਕ ਜਿਹੜੇ ਉਹ ਪੜ੍ਹ ਸਕਦੇ ਆ। 21 ਸਾਲ ਤੱਕ ਹੀ ਹੁੰਦਾ, 21 ਸਾਲ ਤੋਂ ਬਾਅਦ ਉਹਨਾਂ ਨੂੰ ਆਪਣਾ ਬੰਦੋਬਸਤ ਆਪ ਕਰਨਾ ਪੈਣਾ। ਹੂੰ। ਹੁਣ ਜਿਹੜਾ ਆਹੀ ਪੁਆਇੰਟ ਆ ਇਹਦੇ ਵਿੱਚ ਇਦਾਂ ਕਿ ਜ਼ਿਆਦਾਤਰ ਕੀ ਹੁੰਦਾ ਕਿ ਇਹ ਤੁਸੀਂ ਫੈਸਲਾ ਕਰਨਾ ਕਿ ਜੇ ਦੋਨਾਂ ਕੋਲ, ਘਰ ਵਾਲਾ ਘਰ ਵਾਲੀ ਕੋਲ, ਦੋਨਾਂ ਕੋਲ ਪਾਸਪੋਰਟ ਹੈਗੇ ਆ, ਤੇ ਫਿਰ ਉਹ ਵਾਲਾ ਬੰਦਾ ਜਿਹਨੇ ਆਪਣੇ ਬਿਜ਼ਨਸ 'ਚ ਕੰਮ ਕਰਨਾ ਉਹ E2 ਮੇਨ ਬਣੇ, ਤੇ ਜਿਹੜਾ ਬੰਦਾ ਕਹਿੰਦਾ ਮੈਂ ਕਿਤੇ ਵੀ ਬਾਹਰ ਜਾ ਕੇ ਕੰਮ ਕਰਾਂ, ਟਰੱਕ ਚਲਾਵਾਂ, ਉਹ ਕਰਾਂ, ਉਹ ਡਿਪੈਂਡੈਂਟ ਸਪਾਊਸ ਬਣੇ, ਤਾਂ ਕਿ ਉੱਤੇ ਜਿਹੜੀ ਉਹ ਰੋਕ ਟੋਕ ਨਾ ਹੋਵੇ। ਰਿਸਟ੍ਰਿਕਸ਼ਨ ਨਾ ਸੋ ਹੋਵੇ। ਜ਼ਿਆਦਾਤਰ ਇਹਦੇ ਵਿੱਚ ਕੀ ਕਰਦੇ ਆ ਕਿ ਜਿੱਦਾਂ ਘਰ ਵਾਲਾ ਜੇ ਟਰੱਕ ਡਰਾਈਵਰ ਆ, ਤੇ ਘਰ ਹੂੰ। ਵਾਲੀ ਨੇ ਨਹੀਂ ਬਾਹਰ ਕਿਤੇ ਜਾਣਾ, ਉਹਨੇ ਲੋਕਲ ਹੀ ਸ਼ਹਿਰ 'ਚ ਰਹਿਣਾ, ਤਾਂ ਉਹ ਘਰ ਵਾਲੀ ਆਪਣੇ ਨਾਂ ਤੇ ਜਿਹੜਾ ਬਿਜ਼ਨਸ ਖੋਲ ਕੇ E2 ਮੇਨ ਉਹ ਬਣੂਗੀ ਬਿਜ਼ਨਸ, ਤੇ ਉਹਦੇ ਬੇਸ ਤੇ ਜਿਹੜਾ ਬੰਦਾ ਵਾ ਉਹਨੂੰ ਖੁੱਲਾ ਟਰੱਕ ਦਾ ਜਿਹੜਾ ਕੰਮ ਕਰਨ ਦੀ ਪਰਮਿਸ਼ਨ ਮਿਲ ਜਾਣੀ ਹੈ ਨਾ। ਸੋ ਜੇ ਬੰਦੇ ਦਾ ਮੇਨ ਇਰਾਦਾ ਇਹੀ ਹੈ ਕਿ ਆ ਕੇ ਅਮਰੀਕਾ 'ਚ ਟਰੱਕ ਚਲਾਉਣਾ ਵਾ, ਤੇ ਫਿਰ ਆਪਣਾ ਜਿਹੜਾ ਘਰ ਵਾਲੀ ਆ ਜਿਹੜੀ ਮੇਨ ਉਹ ਬਿਜ਼ਨਸ ਰਨ ਕਰੂਗੀ, ਉਹ ਮੇਨ ਐਪਲੀਕੈਂਟ ਹੋਗੀ, ਤੇ ਜਿਹੜਾ ਬੰਦਾ ਉਹ ਡੈਰੀਵੇਟਿਵ ਐਪਲੀਕੈਂਟ ਹੋ ਸਕਦਾ। ਇਹ ਜਿਹੜਾ ਡੈਰੀਵੇਟਿਵ ਆ ਉਸ ਤੋਂ ਵੀ ਸਿਟੀਜ਼ਨ ਹੋਣਾ ਜ਼ਰੂਰੀ ਆ? ਡੈਰੀਵੇਟਿਵ ਦਾ ਸਿਟੀਜ਼ਨ ਹੋਣਾ ਨਹੀਂ ਜ਼ਰੂਰੀ। ਅੱਛਾ, ਉਹ ਇੱਕ ਬੰਦਾ ਜੇ ਹੁਣ ਇਟਲੀ ਦਾ ਸਿਟੀਜ਼ਨ ਆ, ਉਹ E2 ਤੇ ਆਂਦਾ, ਤੇ ਜਿਹੜੀ ਘਰ ਵਾਲੀ ਜੇ ਉਹਨੇ ਇੰਡੀਆ ਦਾ ਵਿਆਹ ਕਰਾਇਆ, ਜੇ ਕੋਈ ਇੰਡੀਅਨ ਪਾਸਪੋਰਟ ਆ, ਜਿਹੜਾ ਮੇਨ ਬੰਦਾ ਕੁਆਲੀਫਾਈ ਕਰ ਗਿਆ E2 ਤੇ, ਜਿਹੜਾ ਡਿਪੈਂਡੈਂਟ ਆ ਉਹ ਭਾਵੇਂ ਇੰਡੀਆ ਦਾ ਵੀ ਸਿਟੀਜ਼ਨ ਆ ਤਾਂ ਵੀ ਉਹ ਨਾਲ ਆ ਸਕਦਾ। ਓਕੇ, ਠੀਕ ਆ। ਸੋ ਹੁਣ ਜੇ ਆਪਣੇ ਗੁਆਂਢੀ ਮੁਲਕ ਨੂੰ ਲੈ ਕੇ ਜਾਂ ਯੂਰਪ ਵਾਲਿਆਂ ਨੂੰ ਲੈ ਕੇ ਵੀ ਉਹ ਫਿਰ ਕੀ ਕਰਨਾ ਹੈ? ਟਰੱਕਰਸ ਖਾਸ ਕਰਕੇ ਜੇ ਉਹਨਾਂ ਦੀ ਆਪਾਂ ਕਰੀਏ ਤਾਂ ਹੁਣ ਉਹਨਾਂ ਨੂੰ ਫਿਰ ਕੀ ਕਰਨਾ ਚਾਹੀਦਾ? ਹੁਣ E2 ਤੁਸੀਂ ਐਕਸਪਲੇਨ ਕਰਤਾ, ਰਿਕੁਆਇਰਮੈਂਟਸ ਜਿਹੜੀਆਂ ਦੱਸਤੀਆਂ, ਬਿਜ਼ਨਸ ਪਲਾਨਸ, ਯੇ ਵੋ ਸਾਰਾ ਕੁਝ ਜਿਹੜਾ ਉਹ ਦੱਸਿਆ। ਸੋ ਉਹਨਾਂ ਦੇ ਲਈ ਕੀ ਸਟੈਪ ਹੈਗਾ ਆ ਉਹ ਅੱਗੇ? ਸੋ ਮੇਨ ਇਹ ਆ ਕਿ ਆਪਾਂ ਕੋਸ਼ਿਸ਼ ਕਰਨੀ ਆ ਕਿ 1.5 ਲੱਖ ਤੋਂ ਉੱਤੇ ਇਨਵੈਸਟਮੈਂਟ ਆਪਣੀ ਜਾਵੇ। ਹੂੰ। ਕੈਸ਼ ਉਹਦੇ ਵਿੱਚ ਵੀ ਆ ਸਕਦਾ, ਤੇ ਆਪਾਂ ਉਹਦੇ ਵਿੱਚ ਇਨਵੈਂਟਰੀ ਵੀ ਜਿਹੜੀ ਕੰਟਰੀਬਿਊਟ ਕਰ ਸਕਦੇ ਆ ਆਪਣੇ, ਜੇ ਤੁਹਾਡੇ ਆਲਰੇਡੀ ਟਰੱਕ ਟਰੁੱਕ ਹੈਗੇ ਉਹ ਵੀ ਕਰ ਸਕਦੇ ਆ। ਪਰ ਹੁਣ ਇਦਾਂ ਨਹੀਂ ਕਿ ਸਿਰਫ ਟਰੱਕ ਹੀ ਜਿਹੜੇ ਤੁਸੀਂ ਕਹੋ ਕਿ ਮੈਂ ਕੰਟਰੀਬਿਊਟ ਕਰਨੇ ਆ। ਸੋ ਇਕਵਿਪਮੈਂਟ ਵੀ ਤੁਸੀਂ ਜਿਹੜਾ ਕੰਟਰੀਬਿਊਟ ਕਰ ਸਕਦੇ ਹੋ ਉਹਦੀ ਵੈਲੂਏਸ਼ਨ ਕਰਾ ਕੇ। ਠੀਕ ਹੈ। ਉਹ ਪਰ ਪ੍ਰੋਵਾਈਡਡ ਜੋ ਵੀ ਇੱਥੇ ਦੇ ਰੂਲਸ ਰੈਗੂਲੇਸ਼ਨ ਹੈਗੇ ਆ ਕਿ ਅਮਰੀਕਾ ਦੇ ਵਿੱਚ ਚੱਲ ਸਕਦੇ ਆ ਨਹੀਂ ਚੱਲ ਸਕਦੇ ਆ, ਉਹ ਤੁਸੀਂ ਵੇਖਣਾ ਹੈ ਨਾ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵਾਲੀ ਜੋ ਵੀ ਰਿਕੁਆਇਰਮੈਂਟ ਵਗੈਰਾ ਤੁਸੀਂ ਮੀਟ ਕਰਨੀ ਹੈ। ਹੂੰ। ਤੇ ਕੁਛ ਇੱਕ ਤੁਸੀਂ ਕੈਸ਼ ਕੰਟਰੀਬਿਊਸ਼ਨ ਕਰੋ ਆਪਣੀ। ਜੇ ਤੁਹਾਡਾ ਇੱਥੇ ਕੋਈ ਰਿਸ਼ਤੇਦਾਰ ਹੈਗਾ, ਲੀਗਲ ਪੈਸਾ ਇਹਦੇ ਵਿੱਚ ਸਾਰਾ ਹੋਣਾ ਚਾਹੀਦਾ। ਤੁਸੀਂ ਕਿਸੇ ਤੋਂ ਗਿਫਟ ਜਾਂ ਲੋਨ ਵੀ ਲੈ ਸਕਦੇ ਆ, ਤੇ ਤੁਸੀਂ ਆਪਣੀ ਇਕਵਿਪਮੈਂਟ ਵਗੈਰਾ ਜਾਂ ਕਿਸੇ ਨਾਲ ਤੁਸੀਂ ਪਾਰਟਨਰਸ਼ਿਪ ਦੇ ਰਿਸ਼ਤੇਦਾਰ ਨਾਲ ਜਾਣਾ, ਤੇ ਤੁਸੀਂ ਉਹਨਾਂ ਦੀ ਇਕਵਿਪਮੈਂਟ ਵੀ ਜਿਹੜੀ ਆਪਣੇ ਬਿਜ਼ਨਸ ਜਿਹੜੀ ਕੰਟਰੀਬਿਊਟ ਕਰ ਸਕਦੇ ਆ। ਜੇ ਟਰੱਕਿੰਗ ਬਿਜ਼ਨਸ ਤੁਸੀਂ ਕਰਨਾ, ਤੇ ਮੋਸਟਲੀ ਇਹਦੇ ਵਿੱਚ ਇਦਾਂ ਕਿ ਟਰੱਕਿੰਗ ਬਿਜ਼ਨਸ ਥੋੜਾ ਜਿਹਾ ਮਹਿੰਗਾ ਵੀ ਹੁੰਦਾ, ਓਬਵੀਅਸਲੀ ਇਕਵਿਪਮੈਂਟ ਮਹਿੰਗੀ ਹੈ ਹਨਾ। ਤਾਂ ਐਂਡ ਆਫ ਦਾ ਡੇ ਤੁਹਾਡੀ ਆਰਗੂਮੈਂਟ ਇਹੀ ਹੋਣੀ ਚਾਹੀਦੀ ਹੈ ਕਿ ਮੈਂ 3 ਤੋਂ 4 ਜਿਹੜੀਆਂ ਜੌਬਸ ਕ੍ਰੀਏਟ ਕਰਨੀਆਂ। ਉਹ ਜਿਹੜੀਆਂ ਜੌਬਸ ਆ ਕੱਚੇ ਬੰਦੇ ਵਰਕ ਪਰਮਿਟ ਵਾਲਿਆਂ ਲਈ ਨਹੀਂ, ਉਹ ਜਿਹੜਾ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਆ ਉਸ ਲੈਵਲ ਦੇ ਬੰਦੇ ਦੀਆਂ ਜੌਬਸ ਇਹ ਜਿਹੜੀਆਂ ਕ੍ਰੀਏਟ ਕਰਨੀਆਂ। ਤੇ ਇਹ ਤੁਸੀਂ ਹੁਣ ਆਪਣਾ ਹਿਸਾਬ ਕਿਤਾਬ ਆਪ ਲਾਓ ਕਿ ਜੇ ਤੁਸੀਂ ਟਰੱਕਿੰਗ 'ਚ ਇੱਦਾਂ ਆਉਂਦੇ ਆ, ਕੀ ਤੁਸੀਂ ਤੁਹਾਡੇ ਨਾਲ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਕੰਮ ਕਰੂਗੇ, ਤੇ ਕੀ ਤੁਸੀਂ ਆਪਣੀ ਕੰਪਨੀ ਨੂੰ ਉਸ ਲੈਵਲ ਤੇ ਲੈ ਕੇ ਜਾ ਸਕਦੇ ਆ ਕਿ 3 4 ਜਾਂ 11 ਬੰਦੇ ਤੁਹਾਡੇ ਨਾਲ ਇਹ ਜਿਹੜੇ ਜੁੜੂਗੇ। ਤੇ ਜੇ ਉਸ ਲੈਵਲ ਤੇ ਲਿਜਾ ਸਕਦੇ ਆ ਤਾਂ ਫਿਰ ਟਰੱਕਿੰਗ ਵੀ E2 ਵੀਜ਼ੇ ਤੇ ਆਪਾਂ ਤੁਸੀਂ ਬਿਜ਼ਨਸ ਕਰ ਸਕਦੇ ਹੋ ਉਰੇ ਆ ਕੇ। ਠੀਕ ਆ। ਹੁਣ ਜਿੱਦਾਂ ਇਕਵਿਪਮੈਂਟ ਦੀ ਤੁਸੀਂ ਇਸ ਦੇ ਵਿੱਚ ਗੱਲ ਜਿਹੜੀ ਉਹ ਕੀਤੀ ਆ, ਬੰਦਾ ਕਈ ਵਾਰੀ ਜਿੱਦਾਂ ਤੁਸੀਂ ਕਿਹਾ ਵੀ ਇਹ ਨਹੀਂ ਵੀ ਇਕੱਲਾ ਟਰੱਕ ਹੀ ਸ਼ੋਅ ਕਰਨਾ ਹੈ,
ਇਵੈਂਚੁਅਲੀ ਜਿਹੜਾ ਬਿਜ਼ਨਸ ਸ਼ੋ ਕਰਨ ਦੇ ਲਈ ਹੋਰ ਕਾਫੀ ਕੁਛ ਜਿਹੜਾ ਉਹ ਨਾਲ ਸ਼ੋ ਕਰਨਾ ਪੈਂਦਾ ਆ। ਜੇ ਹੁਣ ਮੰਨ ਲਓ ਕੋਈ ਤੁਹਾਡੇ ਕੋਲ E2 ਵੀਜ਼ੇ ਨੂੰ ਲੈ ਕੇ ਕਰਦਾ ਹੈ ਉਹ ਜਿਹੜਾ ਸਿਟੀਜ਼ਨ ਆ, ਕੀ ਤੁਸੀਂ ਬਿਜ਼ਨਸ ਪਲਾਨ ਬਣਾਉਣ ਦੇ ਵਿੱਚ ਵੀ ਮਦਦ ਕਰਦੇ ਆ, ਓਦਾਂ ਸਾਰਾ ਕੁਛ ਕਰਦੇ ਆ? ਬਿਜ਼ਨਸ ਪਲਾਨ ਦਾ ਰਾਈਟਰ ਹੁੰਦੇ ਆ ਇੱਥੇ, ਪ੍ਰੋਫੈਸ਼ਨਲੀ ਕੰਮ ਕਰਦੇ ਆ, ਤੇ ਉਹਨਾਂ ਨੇ ਆਪਣੀ ਫੀਸ ਰੱਖੀ ਹੁੰਦੀ ਹੈ। ਥਰਡ ਪਾਰਟੀ ਪ੍ਰੋਵਾਈਡਰ ਹੁੰਦੇ ਆ, ਉਹ ਚੰਗਾ ਨਾਈਸਲੀ ਤੁਹਾਡਾ ਡੇਟਾ ਲੈ ਕੇ ਡਰਾਇੰਗ ਬਣਾ ਕੇ ਪੂਰਾ ਪ੍ਰੈਜੈਂਟ ਜਿਹੜਾ ਕਰ ਦਿੰਦੇ ਆ, ਤੇ ਮਾਰਕੀਟ ਸਟੱਡੀ ਵਗੈਰਾ ਉਹਨਾਂ ਨੇ ਆਲਰੇਡੀ ਕੀਤੀ ਹੁੰਦੀ ਹੈ। ਜ਼ਿਆਦਾਤਰ ਕਈ ਵਾਰੀ ਜਿਹੜਾ ਬੇਸਿਕ ਬਿਜ਼ਨਸ ਪਲਾਨ ਹੈ, ਹੁਣ ਕੋਈ ਕਵੇ ਕਿ ਮੈਂ ਪੀਜ਼ਾ ਖੋਲ੍ਹਣਾ, ਮੈਂ 10 ਬੰਦੇ ਰੱਖਣੇ, ਉਹਨਾਂ ਕੁ ਤਾਂ ਚਲੋ ਵਕੀਲ ਬਣਾ ਦੂਗਾ। ਹੁਣ ਜੇ ਇਮੀਗ੍ਰੇਸ਼ਨ ਆ ਕੇ ਕਵੇ ਕਿ ਨਹੀਂ, ਮਾਰਕੀਟ ਸਟੱਡੀ ਵੀ ਦੱਸ ਕੇ ਕਿਉਂ ਇਹ ਪੀਜ਼ਾ ਸਕਸੈਸਫੁਲ ਹੋਊਗਾ, ਹੋਰ ਕਿੰਨੇ ਪੀਜ਼ੇ ਆ, ਕੰਪੀਟੀਸ਼ਨ ਕੀ ਹੈਗਾ, ਤੇ ਉਹ ਫਿਰ ਤੁਹਾਨੂੰ ਜਿਹੜਾ ਪ੍ਰੋਫੈਸ਼ਨਲ ਬਿਜ਼ਨਸ ਪਲਾਨ ਰਾਈਟਰ ਹੁੰਦਾ, ਉਹਨਾਂ ਕੋਲ ਜਿਹੜਾ ਬਿਜ਼ਨਸ ਪਲਾਨ ਬਾਏ ਕਰਨਾ ਪੈਂਦਾ, ਉਹਨਾਂ ਨੇ ਡੇਟਾ ਡੂਟਾ ਆਪਣਾ ਰੱਖਿਆ ਹੁੰਦਾ, ਤੇ ਉਹ $2-3 ਹਜ਼ਾਰ ਜਿਹੜੇ ਲੈਂਦੇ ਆ ਤੁਹਾਡਾ ਬਿਜ਼ਨਸ ਪਲਾਨ ਵਗੈਰਾ ਬਣਾਉਣ ਲਈ। ਜੀ, ਜੀ, ਬਿਲਕੁਲ, ਬਿਲਕੁਲ। ਸੋ ਇਹ